ਵਰਲਡ ਆਫ ਸਾਇੰਸ ਵਿੱਚ ਅੱਜ ਅਸੀਂ ਜਾਣਾਂਗੇ ਨਿਜ਼ਾਮੇ ਸ਼ਮਸੀ ਕਿਵੇਂ ਵਜੂਦ ਵਿੱਚ ਆਇਆ। ਤੁਸੀਂ ਲਕੀਰਾਂ ਤੇ ਵੇਖੀਆਂ ਸੁਣੀਆਂ ਹੋਣਗੀਆਂ, ਪਰ ਇਹ ਮਤਵਾਜ਼ੀ ਲਕੀਰਾਂ ਕੀ ਨੇ ਜੋ ਚਲਦੀਆਂ ਤੇ ਨਾਲ ਨੇ ਪਰ ਮਿਲ ਨਹੀਂ ਸਕਦੀਆਂ। ਮਿਲ ਜਾਣ ਤੇ ਮਤਵਾਜ਼ੀ ਨਹੀਂ ਰਹਿੰਦੀਆਂ, ਲੀਕਾਂ ਦੀ ਥਾਂ ਲਕੀਰ ਰਹਿ ਜਾਂਦੀ ਏ। ਇਹ ਰੇਲ ਗੱਡੀ ਦੀਆਂ ਲਾਈਨਾਂ ਕੀ ਨੇ? ਇਹ ਨਦੀ, ਨਹਿਰ, ਦਰਿਆ ਕਿਨਾਰੇ ਕੀ ਨੇ? ਮਤਵਾਜ਼ੀ ਲਕੀਰਾਂ ਨੇ। ਇਹ ਸਾਇੰਸ ਤੇ ਅਕੀਦਾ ਕੀ ਏ? ਮਤਵਾਜ਼ੀ ਲਕੀਰਾਂ ਨੇ ਜੋ ਸਦੀਆਂ ਤੋਂ ਨਾਲੋਂ ਨਾਲ ਟੁਰੀਆਂ ਆ ਰਹੀਆਂ ਨੇ। ਤੇ ਇਹ ਜਿਹੜੇ ਸਵਾਲ ਨੇ ਜੋ ਸੈਂਕੜਾਂ ਹਜ਼ਾਰਾਂ ਸਾਲਾਂ ਤੋਂ ਇਨਸਾਨੀ ਜ਼ਿਹਨ ਵਿੱਚ ਉੱਠਦੇ ਟੁਰੇ ਆ ਰਹੇ ਨੇ, ਅਕੀਦਾ ਆਪਣੇ ਵਿਜ਼ਨ ਨਾਲ ਉਹਨਾਂ ਦੇ ਜਵਾਬ ਦਿੰਦਾ ਏ। ਉਹਦੀ ਆਪਣੀ ਹਕੀਕਤ ਏ, ਆਪਣੀ ਸੱਚਾਈ ਏ। ਉਹਨਾਂ ਸਵਾਲਾਂ ਦੇ ਜਵਾਬ ਸਾਇੰਸ ਆਪਣੇ ਹਿਸਾਬ ਸਿਰ ਦਿੰਦੀ ਏ। ਉਹਦੇ ਆਪਣੇ ਮੁਸ਼ਾਹਦੇ ਨੇ, ਤਜਰਬੇ ਨੇ, ਆਪਣੀ ਖੋਜ ਪਰਖ ਏ, ਆਪਣੀ ਰਿਐਲਿਟੀ ਏ। ਸਦੀਆਂ ਤੋਂ ਇਨਸਾਨੀ ਜ਼ਿਹਨ ਵਿੱਚ ਸਵਾਲਾਂ ਦਾ ਜੰਗਲ ਹੈ। ਉਹਨਾਂ ਚੋਂ ਇੱਕ ਸਵਾਲ ਇਹ ਵੀ ਹੈ ਕਿ ਇਹ ਨਿਜ਼ਾਮੇ ਸ਼ਮਸੀ ਕਿਵੇਂ ਵਜੂਦ ਵਿੱਚ ਆਇਆ ਤੇ ਇਹਦੀ ਅਸਲ ਹਕੀਕਤ ਕੀ ਹੈ। ਤੇ ਇਸ ਸਵਾਲ ਦਾ ਜਵਾਬ ਇੰਨਾ ਸੌਖਾ ਵੀ ਨਹੀਂ। ਇਹਦਾ ਜਵਾਬ ਮਜ਼ਹਬ ਅਕੀਦਾ ਆਪਣੇ ਹਿਸਾਬ ਨਾਲ ਦਿੰਦਾ ਹੈ ਤੇ ਸਾਇੰਸ ਦਾ ਆਪਣਾ ਵਿਊ ਪੁਆਇੰਟ ਹੈ। ਸਾਇੰਸਦਾਨਾਂ ਲਈ ਇਹ ਸਵਾਲ ਬੜਾ ਅਹਿਮ ਹੈ ਕਿ ਇਹ ਨਿਜ਼ਾਮੇ ਸ਼ਮਸੀ ਕਿਵੇਂ ਵਜੂਦ ਵਿੱਚ ਆਇਆ। ਇਸ ਹਕੀਕਤ ਦਾ ਖੋਜ ਲਾਉਣ ਲਈ ਬੇਸ਼ੁਮਾਰ ਨਜ਼ਰੀਏ ਵਜ਼ਾ ਕੀਤੇ ਗਏ। ਇਹ ਗੱਲ ਵੀ ਆਪਣੀ ਥਾਂ ਸੱਚ ਹੈ। तमाम साइंसदान हुण ताईं किसी एक भी नजरिए ते मुतफिक नहीं हो सके। इस दे बावजूद पिछलियां 2 सदियां दे दौरान इस दा सुराग लाने लई साइंसी इल्मी हलकियां ने बेपनाह तगो-दौग कीती है। बाज़ हैदाना दा नजरिया है ये निज़ामे शमसी बतदरीज इर्तिकाई मंजिलां तो गुजरिया। बाज़ हैदाना दा ख्याल इस दे बरक्स है। वो समझदे ने ये यका-यक वजूद विच आ गए। 1796 विच मशहूर फ्रांसीसी हैदान मार्कोई पायरसमन ने ਜਿਹੜਾ ਸਹਾਬੀ ਨਜ਼ਰੀਆ ਪੇਸ਼ ਕੀਤਾ ਸੀ ਉਹਨੂੰ ਬੜੀ ਮਕਬੂਲੀਅਤ ਹਾਸਲ ਹੋਈ। ਇਸ ਨਜ਼ਰੀਏ ਨੂੰ ਨੈਬੂਲਰ ਬਾਈਪੋਥੀਸਿਸ ਕਹਿੰਦੇ ਨੇ। ਇਸ ਨਜ਼ਰੀਏ ਦੇ ਮੁਤਾਬਕ ਖਲਾਏ ਬਸੀਤ ਵਿੱਚ ਇੱਕ ਅਜ਼ੀਮ ਸਹਾਬੀਆ ਗਰਦਸ਼ ਕਰ ਰਿਹਾ ਸੀ। ਇਹ ਸੂਰਜ ਤੇ ਸਿਤਾਰੇ ਉਸੇ ਸਹਾਬੀਅਤ ਤੋਂ ਪੈਦਾ ਹੋਏ ਨੇ। ਉਸ ਅਜ਼ੀਮ ਸਹਾਬੀਅਤ ਦੀ ਵਸਅਤ ਸਿਆਰਿਆਂ ਦੀ ਹਦੂਦ ਤੋਂ ਵੱਧਦੀ ਸੀ। ਜ਼ਰਿਆਂ ਦੇ ਮਾਬੈਨ ਕਸ਼ਿਸ਼ੇ ਸ਼ਕਲ ਪਾਈ ਜਾਂਦੀ ਸੀ ਤੇ ਇਹ ਇਸ ਦੇ ਸੁਕੜਨ ਤੇ ਗਰਦਸ਼ ਦੀ ਰਫ਼ਤਾਰ ਵਧਾਉਣ ਦੀ ਵਜ੍ਹਾ ਬਣੀ। ਜਦ ਘੁੰਮਣ ਦੀ ਰਫ਼ਤਾਰ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਤੇ ਖਲਾ ਵਿੱਚ ਉਸ ਸਹਾਬੀਅਤ ਦੇ ਕੁਝ ਇਜ਼ਾ ਖਿੰਡ ਗਏ। ਤੇ ਫਿਰ ਕੀ ਹੋਇਆ ਇਹ ਸਹਾਬੀਅਤ ਤੋਂ ਵੱਖ ਹੋਣ ਵਾਲਾ ਗੈਸ ਮਾਦਾ ਉਹਦੇ ਚਾਰਾਂ ਪਾਸੇ ਕੁਝ ਹਲਕਿਆਂ ਦੀ ਸ਼ਕਲ ਵਿੱਚ ਉਸ ਸਤ੍ਹਾ ਤੇ ਉਸੇ ਪਾਸੇ ਖਿਲਰ ਗਿਆ। ਹੌਲੀ ਹੌਲੀ ਇਹ ਮਾਦਾ ਇਕੱਠਾ ਹੋਣ ਲੱਗਿਆ। ਫਿਰ ਇਹ ਗੋਲ ਸਿਆਰਿਆਂ ਵਿੱਚ ਤਬਦੀਲ ਹੋਇਆ। ਮਰਕਜ਼ੀ ਸਹਾਬੀਅਤ ਦੇ ਹੋਰ ਸੁਕੜਨ ਤੇ ਹੋਰ ਹਲਕੇ ਵੀ ਵੱਖ ਹੋਏ। ਇੱਕ ਤੋਂ ਬਾਅਦ ਇੱਕ ਵੱਖ ਹੋਣ ਵਾਲਾ ਹਰ ਹਲਕਾ ਇੱਕ ਸਿਆਰੇ ਵਿੱਚ ਬਦਲ ਗਿਆ। ਸਿਆਰਿਆਂ ਦੇ ਚੰਨ ਵੀ ਉਸੇ ਤਰ੍ਹਾਂ ਵਜੂਦ ਵਿੱਚ ਆਏ। ਮਾਰਕੋਈ ਲੈਪਲਸ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਸਿਰਫ 7 ਸਿਆਰਿਆਂ ਦਾ ਪਤਾ ਸੀ। 1905 ਵਿੱਚ ਨਿਜ਼ਾਮੇ ਸ਼ਮਸੀ ਦੇ ਮੁਤਲਕ ਸਿਆਦੀ ਨਜ਼ਰੀਆ ਪੇਸ਼ ਕੀਤਾ ਗਿਆ। ਉਸ ਮਾਰੂਫ ਨਜ਼ਰੀਏ ਨੂੰ ਮਾਹਿਰ ਅਰਜ਼ੀਆਤ TC ਚੈਂਬਰਲੈਨ ਤੇ ਮਾਹਿਰ ਫਲਕੀਆਤ FR ਮੋਲਟਨ ਨੇ ਪੇਸ਼ ਕੀਤਾ ਸੀ। ਉਹਨਾਂ ਦਾ ਤਾਲੁਕ ਸ਼ਿਕਾਗੋ ਯੂਨੀਵਰਸਿਟੀ ਨਾਲ ਸੀ। ਇਸ ਨਜ਼ਰੀਏ ਦੇ ਮੁਤਾਬਕ ਕੋਈ ਬਹੁਤ ਵੱਡਾ ਸਿਤਾਰਾ ਸੂਰਜ ਕੋਲੋਂ ਟੱਪਿਆ ਸੀ। ਸੂਰਜ ਨੂੰ ਗੈਸ ਦਾ ਸਮੁੰਦਰ ਆਖਿਆ ਜਾ ਸਕਦਾ ਹੈ। ਤਕਰੀਬਨ 4.5 ਅਰਬ ਸਾਲ ਪਹਿਲੇ ਜਦੋਂ ਸੂਰਜ ਆਪਣੇ ਕੋਲੋਂ ਲੰਘਣ ਵਾਲੇ ਉਸ ਸਿਆਰੇ ਦੀ ਜ਼ਬਰਦਸਤ ਕਸ਼ਿਸ਼ ਵਿੱਚ ਆਇਆ ਤੇ ਬੜੀਆਂ ਤਬਦੀਲੀਆਂ ਹੋਈਆਂ। ਉਸ ਅਵਾਰਾ ਸਿਤਾਰੇ ਦੇ ਕੋਲ ਆਉਣ ਨਾਲ ਗੈਸ ਦੇ ਉਸ ਸਮੁੰਦਰ ਸੂਰਜ ਵਿੱਚ ਜ਼ਬਰਦਸਤ ਲਹਿਰਾਂ ਬੁਲੰਦ ਹੋਈਆਂ। ਹੈਬਤਨਾਕ ਪਹਾੜਾਂ ਦੀ ਸੂਰਤ ਵਿੱਚ ਸੂਰਜ ਤੋਂ ਵੱਖ ਹੋਣ ਵਾਲੀਆਂ ਕਈ ਲਹਿਰਾਂ ਉਸ ਸਿਤਾਰੇ ਵੱਲ ਵਧੀਆਂ। ਉਸ ਸਿਤਾਰੇ ਤਾਈਂ ਉਪੜਨ ਤੋਂ ਪਹਿਲਾਂ ਹੀ ਉਹਨਾਂ ਪਹਾੜਾਂ ਵਿੱਚ ਉਹਨੂੰ ਰੁਕਣਾ ਪਿਆ। ਵਜ੍ਹਾ ਕੀ ਸੀ? ਇਸ ਲਈ ਕਿ ਉਹਦੇ ਇਰਦ ਗਿਰਦ ਤੇ ਪਹਿਲੇ ਹੀ ਮਜ਼ੀਦ ਸਿਤਾਰੇ ਮੌਜੂਦ ਸਨ। ਉਹਨਾਂ ਸਿਆਰਿਆਂ ਵਿੱਚ ਕਸ਼ਿਸ਼ ਦੀ ਕੂਵਤ ਸੀ। ਆਲ ਦਵਾਲ ਦੇ ਸਿਤਾਰਿਆਂ ਨੇ ਉਹਨਾਂ ਟੁਕੜਿਆਂ ਨੂੰ ਜਦੋਂ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਇਹ ਦਰਮਿਆਨ ਵਿੱਚ ਮੁਅੱਲਕ ਹੋਏ ਸਿਆਰੇ ਸਨ। ਇਨਸਾਨ ਨੇ ਉਹਨਾਂ ਚੋਂ ਹੀ ਇੱਕ ਸਿਆਰੇ ਤੇ ਕਰੋੜਾਂ ਸਾਲ ਬਾਅਦ ਜਨਮ ਲਿਆ ਤੇ ਉਸ ਸਿਆਰੇ ਨੂੰ ਜ਼ਮੀਨ ਦਾ ਨਾਂ ਦਿੱਤਾ। ਇਸ ਜ਼ਮੀਨ ਤੇ ਜ਼ਮਾਨਾ ਕਬਲ ਅਜ਼ ਤਾਰੀਖ ਤੇ ਜ਼ਮਾਨਾ ਤਾਰੀਖ ਵਿੱਚ ਬੇਸ਼ੁਮਾਰ ਤਹਿਜ਼ੀਬਾਂ ਨੇ ਜਨਮ ਲਿਆ ਤੇ ਖਤਮ ਹੋ ਗਈਆਂ। ਹੁਣ ਵੀ ਇਸ ਰੂਏ ਜ਼ਮੀਨ ਤੇ ਮੁਖਤਲਿਫ ਤਹਿਜ਼ੀਬਾਂ ਸਾਹ ਲੈ ਰਹੀਆਂ ਨੇ। ਉਹਨਾਂ ਕਦੀਮ ਤਹਿਜ਼ੀਬਾਂ ਦੇ ਵਜੂਦ ਵਿੱਚ ਆਉਣ ਤੇ ਖਤਮ ਹੋਣ ਦੀਆਂ ਮੁਖਤਲਿਫ ਵਜੂਹਾਤ ਨੇ। ਸਿਆਦੀ ਨਜ਼ਰੀਏ ਦੇ ਮੁਤਾਬਕ 8 ਦੀ ਤਾਦਾਦ ਵਿੱਚ ਟੁੱਟਣ ਵਾਲੇ
ਗੈਸ ਦੇ ਉਹਨਾਂ ਟੋਟਿਆਂ ਦੀ ਇਬਤਦਾਈ ਸ਼ਕਲ ਬਣੀ ਤੇ ਉਹ ਆਪੋ ਆਪ ਗੋਲ ਜਾਂ ਬੈਜ਼ਵੀ ਸ਼ਕਲ ਅਖਤਿਆਰ ਕਰਦੇ ਗਏ। ਇਬਤਦਾ ਵਿੱਚ ਉਹਨਾਂ ਸਿਆਰਿਆਂ ਦੇ ਮਦਾਰ ਬੜੇ ਗੈਰ ਮੁਸਤਕਿਲ ਤੇ ਬੇਕਾਇਦਾ ਸਨ। ਉਹ ਮਦਾਰ ਅੱਜ ਵਾਂਗੂ ਬੈਜ਼ਵੀ ਤੇ ਮੁਸਤਕਿਲ ਨਹੀਂ ਸਨ। ਪਹਿਲੇ ਦੌਰ ਵਿੱਚ ਸਿਆਰੇ ਦਾ ਜੋ ਰਸਤਾ ਹੁੰਦਾ ਉਹ ਦੂਸਰੇ ਦੌਰ ਵਿੱਚ ਤਬਦੀਲ ਹੋ ਚੁੱਕਿਆ ਹੁੰਦਾ ਸੀ। ਜਦ ਕਦੀ ਇਹ ਸਿਆਰੇ ਸੂਰਜ ਲਾਗੇ ਆਂਦੇ ਤੇ ਪਹਾੜਨੁਮਾ ਲਹਿਰਾਂ ਉਹਨਾਂ ਦੀ ਸਤ੍ਹਾ ਤੇ ਨਮੂਦਾਰ ਹੁੰਦੀਆਂ। ਕੁਝ ਵਕਫੇ ਦੇ ਬਾਅਦ ਇਹ ਪਹਾੜਨੁਮਾ ਲਹਿਰਾਂ ਜਦ ਕੱਟ ਕੇ ਵੱਖਰੀਆਂ ਹੁੰਦੀਆਂ ਤੇ ਆਬਾਈ ਸਿਆਰੇ ਦੀ ਕਸ਼ਿਸ਼ ਕਾਫੀ ਉਚਾਈ ਤੋਂ ਹੀ ਉਹਨਾਂ ਨੂੰ ਆਪਣੇ ਗਲਬੇ ਵਿੱਚ ਲੈ ਲੈਂਦੀ। ਗਾਲਬ ਆਉਣ ਵਾਲੇ ਆਬਾਈ ਸਿਆਰੇ ਦੀ ਕਸ਼ਿਸ਼ ਉਹਨਾਂ ਨੂੰ ਕਈ ਚੰਨ ਬਣਾ ਕੇ ਚੰਨਾਂ ਦੀ ਸੂਰਤ ਗਰਦਿਸ਼ ਤੇ ਮਜਬੂਰ ਕਰ ਦਿੰਦੀ। ਮੁਸ਼ਤਰੀ ਤੋਂ ਟੁੱਟਣ ਵਾਲੇ ਚੰਨਾਂ ਦੀ ਤਾਦਾਦ 12 ਹੈ, ਜਦਕਿ ਜ਼ੋਲ ਤੋਂ 9, ਯੂਰੇਨਸ ਤੋਂ 5, ਮਰੀਖ ਤੋਂ 2, ਨੈਪਚੂਨ ਤੋਂ 2 ਤੇ ਜ਼ਮੀਨ ਤੋਂ 1 ਚੰਨ ਟੁੱਟਿਆ, ਯਾਨੀ 31 ਚੰਨ ਟੁੱਟੇ। ਪਹਿਲ ਸਿਆਰਾ ਪਲੂਟੋ ਵੀ ਚੰਨ ਸੀ। ਇਹ ਉਸ ਵੇਲੇ ਆਜ਼ਾਦ ਸਿਆਰਾ ਬਣਿਆ ਜਦ ਇਹ ਨੈਪਚੂਨ ਤੋਂ ਬਹੁਤ ਦੂਰ ਚਲਾ ਗਿਆ। ਕਦੀਮ ਤਹਿਜ਼ੀਬਾਂ ਵਿੱਚ ਕਾਇਨਾਤ ਦੇ ਆਗਾਜ਼ ਹੈ ਤੇ ਵਸਤ ਦੇ ਇਲਾਵਾ ਨਿਜ਼ਾਮ ਸ਼ਮਸੀ ਦੇ ਵਜੂਦ ਵਿੱਚ ਆਉਣ ਦੇ ਮੁਤਲਕ ਮੁਖਤਲਿਫ ਨਜ਼ਰੀਆਤ ਪਾਏ ਜਾਂਦੇ ਨੇ। ਉਹਨਾਂ ਨਜ਼ਰੀਆਤ ਤੇ ਉਹਨਾਂ ਦੇ ਮਜ਼ਹਬੀ ਇਤਕਾਦਾਤ ਦੀ ਛਾਪ ਸੀ। ਮਜ਼ਹਬ ਦੀ ਜ਼ੁਬਾਨ ਵਿੱਚ ਗੁਫ਼ਤਗੂ ਕਰਨ ਵਾਲੇ ਫਲਸਫੀ ਤੇ ਉਸ ਅਹਿਦ ਦੇ ਮੁਕੱਦਸ ਲੋਕ ਆਪਣੀ ਸੂਝ-ਬੂਝ ਦੇ ਮੁਤਾਬਕ ਕਾਇਨਾਤ ਤੋਂ ਮੁਤਲਕ ਬੁਨਿਆਦੀ ਸਵਾਲਾਂ ਦੇ ਜਵਾਬ ਲੱਭਦੇ ਰਹੇ। ਮੁਖਤਲਿਫ ਅਦਵਾਰ ਵਿੱਚ ਉਹਨਾਂ ਦੇ ਨਜ਼ਰੀਆਤ ਅੰਦਰ ਤਰਮੀਮ و ਇਜ਼ਾਫਾ ਹੁੰਦਾ ਰਿਹਾ ਜਾਂ ਫਿਰ ਨਵੇਂ ਨਜ਼ਰੀਆਤ ਸਾਹਮਣੇ ਆਉਂਦੇ ਰਹੇ। ਜ਼ਮੀਨ ਤੇ ਹਯਾਤ ਦੇ ਆਗਾਜ਼ ਤੋਂ ਮੁਤਲਕ ਵੀ ਮੁਖਤਲਿਫ ਤਹਿਜ਼ੀਬਾਂ ਅੰਦਰ ਮੁਖਤਲਿਫ ਕਦੀਮ ਤਹਿਜ਼ੀਬਾਂ ਦੀਆਂ ਬੇਸ਼ੁਮਾਰ ਨਿਸ਼ਾਨੀਆਂ ਮਿਲੀਆਂ ਨੇ ਜੋ ਕਿ ਹੁਣ ਦੁਨੀਆ ਦੇ ਮੁਖਤਲਿਫ ਅਜਾਇਬ ਘਰਾਂ ਦੀ ਜ਼ੀਨਤ ਨੇ। ਕਦੀਮ ਤਹਿਜ਼ੀਬਾਂ ਚੋਂ ਜਿਨ੍ਹਾਂ ਦੀਆਂ ਜ਼ੁਬਾਨਾਂ ਸਮਝੀਆਂ ਜਾ ਚੁੱਕੀਆਂ ਨੇ ਉਹਨਾਂ ਤੋਂ ਪੁਰਾਣੇ ਅਹਿਦ ਦੇ ਇਹਨਾਂ ਨਜ਼ਰੀਆਤ ਦਾ ਪਤਾ ਚੱਲਦਾ ਹੈ ਜੋ ਕਿ ਉਹ ਲੋਕ ਕਾਇਨਾਤ ਦੇ ਆਗਾਜ਼ ਹੈ ਤੇ ਵਸਤ ਬਾਰੇ ਰੱਖਦੇ ਸਨ। ਉਹਨਾਂ ਦੇ ਉਹ ਨਜ਼ਰੀਆਤ ਸਾਹਮਣੇ ਆਉਂਦੇ ਨੇ ਜੋ ਉਹ ਜ਼ਮੀਨ ਉੱਤੇ ਹਯਾਤ ਦੇ ਆਗਾਜ਼ ਬਾਰੇ ਰੱਖਦੇ ਨੇ ਜਾਂ ਉਹ ਨਜ਼ਰੀਆਤ ਨਿਜ਼ਾਮ ਸ਼ਮਸੀ ਦੇ ਵਜੂਦ ਵਿੱਚ ਆਉਣ ਬਾਰੇ ਸਨ। ਜਾਂਦਿਆਂ ਆਪਣੇ ਮਨਪਸੰਦ ਭੁਲੇਖਾ ਟੀਵੀ ਨੂੰ ਵੇਖਣ ਵਾਲਿਆਂ ਸੱਜਣਾ ਬੇਲੀਆਂ ਮਿੱਤਰਾਂ ਨੂੰ ਦੱਸਦੇ ਜਾਈਏ, ਵਰਲਡ ਆਫ ਸਾਇੰਸ ਦੇ ਪਹਿਲੇ ਐਪੀਸੋਡ ਵਿੱਚ ਤੁਸਾਂ ਜਾਣਿਆ ਕਾਇਨਾਤ ਦੇ ਆਗਾਜ਼, ਵਸਤ ਤੇ ਹੈਤ ਬਾਰੇ ਤੇ ਇਸ ਕਿਸ਼ਤ ਵਿੱਚ ਤੁਸਾਂ ਜਾਣਕਾਰੀ ਲਈ ਕਿ ਇਹ ਨਿਜ਼ਾਮ ਸ਼ਮਸੀ ਕਿਵੇਂ ਵਜੂਦ ਵਿੱਚ ਆਇਆ। ਤੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਵਰਲਡ ਆਫ ਸਾਇੰਸ ਦੇ ਅਗਲੇ ਐਪੀਸੋਡ ਵਿੱਚ ਤੁਹਾਨੂੰ ਜਾਗਰੂਕਤੀ ਮਿਲੇਗੀ ਕਿ ਇਹ ਫਿਜ਼ਾ ਜਾਂ ਖਲਾਏ ਬਸੀਤ ਕੀ ਹੈ, ਉਫਕ ਕੀ ਹੈ ਤੇ ਦੁਨੀਆ ਕੀ ਹੈ। ਸਟੇ ਵਿਦ ਅਸ। ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਨ ਭੁਲੇਖਾ ਟੀਵੀ ਦਾ ਇਹ ਪ੍ਰੋਗਰਾਮ ਸਾਇੰਸੀ ਸ਼ਊਰ ਆਗਾਹੀ ਦੇਣ ਲਈ ਹੈ। ਜੇ ਅਜੇ ਤੱਕ ਤੁਸੀਂ ਭੁਲੇਖਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਕਰ ਲਵੋ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਹਾਂ, ਬੈਲ ਆਈਕਨ ਦਬਣਾ ਨਾ ਭੁੱਲਿਆ ਜੇ ਤਾਂ ਜੇ ਸਾਡੀ ਕੁੱਟਪਰੀਤੀ ਚਾਲੂ ਰਹੇ। ਚੰਗਾ ਤੇ ਫਿਰ ਇਜਾਜ਼ਤਾਂ, ਮਿਲਨੇ ਆ ਅਗਲੀ ਕਿਸ਼ਤ ਵਿੱਚ ਨਵੀਆਂ ਨਰੋਈਆਂ ਸਾਇੰਸੀ ਮਾਲੂਮਾਤ ਦੇ ਨਾਲ ਪ੍ਰੋਗਰਾਮ ਵਰਲਡ ਆਫ ਸਾਇੰਸ ਵਿੱਚ। ਚੰਗਾ ਤੇ ਫਿਰ ਰੱਬ ਰਾਖਾ। ਓਕੇ, ਗੁੱਡ ਬਾਏ।